ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ। ਜਿਸ ਤੁਸੀਂ ਜਾਣਦੇ ਹੋ ਕਿ ਬੀਤੇ ਹਫਤੇ ਜੂਨ 84 ਦੇ ਘੱਲੂਘਾਰੇ ਦੀ ਦੁਖਦ ਯਾਦ ਤੀਵੀਂ ਵਰਗਨ ਦੁਨੀਆ ਭਰ ਦੇ ਸਿੱਖਾਂ ਵੱਲੋਂ ਅੱਡ-ਅੱਡ ਤਰੀਕਿਆਂ ਨਾਲ ਮਨਾਈ ਗਈ। ਅਲੱਗ-ਅਲੱਗ ਥਾਵਾਂ ਤੇ ਵਿਖਾਵੇ ਹੋਏ, ਸੈਮੀਨਾਰਸ ਹੋਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਵੀ ਕੀਤੇ ਗਏ। ਨਿਊਯਾਰਕ ਵਿੱਚ ਵੀ ਇਸ ਸੰਬੰਧੀ ਮਾਰਚ ਹੋਇਆ। ਲੰਡਨ, ਫਰੈਂਕਫਰਟ, ਪੈਰਿਸ, ਸਿਡਨੀ ਆਦਿ ਸ਼ਹਿਰਾਂ ਵਿੱਚ ਵੀ ਜ਼ੋਰਦਾਰ ਵਿਖਾਵੇ ਹੋਏ। ਅਮਰੀਕਾ ਵਿੱਚ ਨਿਊਯਾਰਕ ਸਿਟੀ ਤੋਂ ਇਲਾਵਾ ਸ਼ਿਕਾਗੋ ਤੇ ਸੈਨ ਫਰਾਂਸਿਸਕੋ ਵਿੱਚ ਵੀ ਇਸ ਸੰਬੰਧੀ ਪ੍ਰੋਟੈਸਟ ਹੋਇਆ। 8 ਜੂਨ ਨੂੰ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸੈਨ ਫਰਾਂਸਿਸਕੋ ਵਿੱਚ ਕੈਲੀਫੋਰਨੀਆ ਦੇ ਗੁਰਦੁਆਰਿਆਂ ਦੇ ਸਾਂਝੇ ਰਤਨਾਂ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ 15,000 ਤੋਂ ਵੀ ਜ਼ਿਆਦਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪਰ ਅਫਸੋਸ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮਾੜੇ ਵਤੀਰੇ ਕਾਰਨ ਹਿੰਸਕ ਘਟਨਾਵਾਂ ਵਾਪਰੀਆਂ, ਜਿਸ ਨਾਲ ਸਿੱਖ ਕੌਮ ਦੀ ਦੁਨੀਆ ਭਰ ਵਿੱਚ ਬਦਨਾਮੀ ਹੋਈ। ਭਾਰਤੀ ਏਜੰਸੀਆਂ ਆਪਣੀ ਇਸ ਸਾਜ਼ਿਸ਼ ਵਿੱਚ ਕਾਮਯਾਬ ਰਹੀਆਂ ਕਿ 30 ਸਾਲ ਬਾਅਦ ਸਿੱਖਾਂ ਵਿੱਚ ਅੱਜ ਵੀ ਖਾਲਿਸਤਾਨ ਦੀ ਮੰਗ ਨੂੰ ਉਹਨਾਂ ਨੇ ਸਾਈਡ ਟਰੈਕ ਕਰਕੇ ਸਿੱਖਾਂ ਦਾ ਹਿੰਸਕ ਇਮੇਜ ਉਭਾਰਿਆ। ਵਿਊਅਰਸ, ਅੱਜ ਅਸੀਂ ਇਸ ਮੁੱਦੇ ਤੇ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਸੈਕਟਰੀ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਤੁਹਾਡੇ ਕੀ ਖਿਆਲ ਨੇ ਕਿ ਅਕਾਲ ਤਖਤ ਸਾਹਿਬ ਜਿਹੜੀ ਹੋਈ ਹਿੰਸਾ ਦਾ ਮੁੱਖ ਕਾਰਨ ਕੀ ਹੈ, ਇਸ ਲਈ ਕੌਣ ਦੋਸ਼ੀ ਹੈ ਤੁਹਾਡੀ ਨਜ਼ਰਾਂ ਦੇ ਵਿੱਚ? ਇਸ ਬਾਰੇ ਜਰਾ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਇੱਕ ਗੱਲ ਤਾਂ ਹੈਗੀ ਹੈ, ਜੇ ਦੋਸ਼ੀ ਦੀ ਗੱਲ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਆਪਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਆ ਜਿਹੜੀ ਜੀ, ਇਹ ਸਾਨੂੰ ਜ਼ਿਆਦਾ ਦੋਸ਼ੀ ਜਿਹੜੀ ਆ ਉਹ ਨਜ਼ਰ ਆਉਂਦੀ ਆ, ਕਿਉਂਕਿ ਇਹਦੇ ਪ੍ਰਬੰਧ ਜਿਹੜੇ ਸੀ ਉਹ ਜਾਇਜ਼ ਤੇ ਸਹੀ ਨਾ ਹੋਣ ਕਰਕੇ ਇਹ ਸਾਰਾ ਭਾਣਾ ਵਾਪਰਿਆ, ਜਿਹਦੀ ਕਰਕੇ ਸਮੁੱਚੀ ਸਿੱਖ ਸੰਗਤ ਜਿਹੜੀ ਆ ਉਹ ਦੁਖੀ ਹੋਈ ਹੈ। ਹੋਇਆ ਉਸ ਦਿਨ ਇਹ ਹੈਗਾ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਵਾਰੀ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜਿਹੜੀ ਸੀ, ਖਾਸ ਤੌਰ ਤੇ ਨੌਜਵਾਨ ਸਿੱਖ ਜਿਹੜਾ ਸੀਗਾ ਉਹ ਬੜਾ ਗਿਣਤੀ ਚ ਹੁਮਾ ਕੇ ਪੁੱਜਿਆ ਹੈ ਜੀ। ਔਰ ਜਿਹੜੇ ਨਾਅਰੇ ਅੱਗੇ ਆਮ ਤੌਰ ਤੇ ਉੱਥੇ ਜਦੋਂ ਸਮਾਗਮ ਦੀ ਸਮਾਪਤੀ ਹੁੰਦੀ ਆ ਉਦੋਂ ਲੱਗਣੇ ਸ਼ੁਰੂ ਹੁੰਦੇ ਆ। ਇਸ ਵਾਰੀ ਤਾਂ ਪਹਿਲੋਂ ਹੀ ਬਾਹਰ ਥੱਲੇ ਜਿਹੜਾ ਸੀ ਅਕਾਲ ਤਖਤ ਸਾਹਿਬ ਦੇ ਮੂਹਰੇ ਜਿਹੜਾ ਵਿਹੜਾ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੀ ਨਾਅਰੇਬਾਜ਼ੀ ਪਹਿਲੋਂ ਤੋਂ ਹੀ ਹੋ ਰਹੀ ਸੀ। ਔਰ ਅੰਦਰ ਜਦੋਂ ਸਰੂਪਾ ਵਗੈਰਾ ਦਿੱਤੇ ਗਏ ਨੇ ਉਦੋਂ ਵੀ ਮਤਲਬ ਥੱਲੇ ਨਾਅਰੇਬਾਜ਼ੀ ਹੁੰਦੀ ਰਹੀ। ਤੇ ਅੰਦਰ ਜਿਹੜੀ ਹੁਣ ਗੱਲ ਸਾਹਮਣੇ ਆਈ ਆ, ਦੱਸਿਆ ਅਕਾਲ ਤਖਤ ਗਿਆਨੀ ਰਤਨ ਸਿੰਘ ਨੇ ਇਹ ਸਮਝਿਆ ਵੀ ਇਹ ਜਿਹੜੇ ਨਾਅਰੇ ਮਾਰ ਰਹੇ ਨੇ ਸ਼ਾਇਦ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬੰਦੇ ਨੇ ਜਾਂ ਸਮਰਥਕ ਨੇ, ਉਹਨਾਂ ਨੇ ਮਾਨ ਸਾਹਿਬ ਨੂੰ ਉੱਥੇ ਕਿਹਾ ਵੀ ਤੁਸੀਂ ਇਹ ਨਾਅਰੇ ਬੰਦ ਕਰਾਓ। ਤੇ ਮਾਨ ਸਾਹਿਬ ਜਿਹੜੇ ਹੈਗੇ ਉੱਠ ਕੇ ਤੁਰੇ ਜਗਲੇ ਵੱਲ ਨੂੰ, ਪਰ ਉਹ ਜਗਲੇ ਦੀ ਜਿਹੜੀ ਤਸਵੀਰ ਆ ਉੱਥੋਂ ਸਿਰਫ ਜਿਹੜੇ ਹੈਗੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜਾਂ ਹੋਰ ਜਿਹੜੀਆਂ ਧਾਰਮਿਕ ਹਸਤੀਆਂ ਨੇਗੀਆਂ ਉਹ ਬੋਲਦੇ ਆ ਹੋਣਗੇ ਵੀ ਉੱਥੇ ਮਰਿਆਦਾ ਦਾ ਹਿਸਾਬ ਕਿਤਾਬ ਦੇ ਵਿੱਚ ਉਹਨਾਂ ਨੂੰ ਸਿਰਫ ਮਨਾ ਕਰਤਾ ਕਿ ਤੁਸੀਂ ਨਹੀਂ ਇੱਧਰ ਬੋਲ ਸਕਦੇ। ਫਿਰ ਮਾਨ ਸਾਹਿਬ ਹੇਠਾਂ ਆ ਗਏ। ਹੇਠਾਂ ਆ ਕੇ ਉਹਨਾਂ ਦੇਖ ਕੇ ਜਿਹੜੇ ਨੌਜਵਾਨ ਨਾਅਰੇ ਮਾਰ ਰਹੇ ਸੀਗੇ ਇਹ ਹੋਰ ਵੀ ਜ਼ਿਆਦਾ ਜਜ਼ਬਾਤੀ ਤੇ ਭਾਵੁਕ ਹੋ ਗਏ। ਉਹ ਮਾਨ ਸਾਹਿਬ ਨੇ ਹਰ ਵਾਰੀ ਐਡਰੈਸ ਕਰਨਾ ਹੁੰਦਾ ਸੰਗਤ ਨੂੰ ਉੱਥੇ, ਤੇ ਉਹ ਉੱਥੇ ਉਹਨਾਂ ਨੇ ਜਿੱਥੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਗੋਲਕ ਪਈ ਆ ਉੱਥੇ ਇੱਕ ਉਹਨਾਂ ਨੇ ਇੱਕ ਹੈਂਡ ਹੱਥ 'ਚ ਫੜਨ ਵਾਲਾ ਛੋਟਾ ਮਾਈਕ ਜਿਹੜਾ ਹੁੰਦਾ, ਛੋਟਾ ਜਿਹਾ ਸਪੀਕਰ ਹੁੰਦਾ ਜਿਹਦੇ ਨਾਲ ਉਹ ਉਹਦੇ ਉੱਤੇ ਮਾਈਕ੍ਰੋਫੋਨ ਤੇ ਬੋਲਣ ਲੱਗ ਗਏ ਜੀ। ਜਿਹੜਾ ਉੱਥੇ ਨੌਜਵਾਨ ਸੀਗਾ ਜੀ ਉਹ ਸਾਰਾ ਮਾਨ ਦਲ ਦਾ ਜਾਂ ਕਿਸੇ ਦਲ ਖਾਲਸਾ ਦਾ ਜਾਂ ਕਿਸੇ ਇੱਕ ਪਾਰਟੀ ਦਾ ਨਹੀਂ ਸੀਗਾ। ਇਹ ਸਾਰਾ ਨੌਜਵਾਨ ਜਿਹੜਾ ਸੀਗਾ ਇਹ ਪੰਜਾਬ ਭਰ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਆਇਆ ਹੋਇਆ ਸੀ। ਔਰ ਇਹ ਜਿਹੜਾ ਨੌਜਵਾਨ ਪਿਛਲੇ 5-7 ਸਾਲਾਂ ਦੀਆਂ ਜਿਹੜੀਆਂ ਘਟਨਾਵਾਂ ਨੇਗੀਆਂ ਉਹਦੇ ਵਿੱਚੋਂ ਇਹ ਜਜ਼ਬਾਤੀ ਜਿਹੜਾ ਹੋ ਕੇ ਸਾਹਮਣੇ ਆਇਆ ਵਾ। ਜਾਣੀ ਕਿ ਜਦੋਂ ਆਪਣਾ ਸਰਸੇਲ ਦਾ ਮਸਲਾ ਉੱਭਰਿਆ ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਤੇ ਪ੍ਰੋਫੈਸਰ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦਾ, ਤੇ ਜਾਂ ਜਿਵੇਂ ਹੁਣ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਦੇ ਬੈਠੇ ਸੀ ਇਹਨਾਂ ਦੀ ਰਿਹਾਈ ਲਈ, ਜਿਹੜੇ ਇਹੋ ਜਿਹੇ ਜਜ਼ਬਾਤੀ ਸਿੱਖ ਮੁੱਦੇ ਨੇਗੇ, ਇਹਨਾਂ ਮੁੱਦਿਆਂ ਦੇ ਮੌਕੇ ਉੱਤੇ ਜਿਹੜੀ ਨਾਅਰੇਬਾਜ਼ੀ ਪੰਜਾਬ ਹੁੰਦੀ ਰਹੀ ਆ, ਜਿਹੜਾ ਪੰਜਾਬ ਵਿੱਚ ਸਰਗਰਮੀ ਹੁੰਦੀ ਰਹੀ ਆ, ਇਹ ਨੌਜਵਾਨ ਸਾਰਾ ਉਹ ਆ ਜਿਹੜਾ ਉਹਨਾਂ ਮੌਕਿਆਂ ਦੇ ਉੱਤੇ ਸਾਹਮਣੇ ਆਇਆ। ਤਾਂ ਇਹ ਸਾਰੇ ਦਾ ਸਾਰਾ ਜਿਹੜਾ ਉਹ ਨੌਜਵਾਨ ਤਾਂ ਹੈ ਨਹੀਂ ਗਾ ਜਿਵੇਂ ਪਿਛਲੀ ਮੂਵਮੈਂਟ ਦੇਖੀ ਹੋਵੇ, ਪਰ ਇਹ 15 ਤੋਂ 30 ਦੇ ਵਿਚਾਲੇ 15 ਤੋਂ 30 ਸਾਲ ਦੀ ਉਮਰ ਦੇ ਵਿਚਾਲੇ ਜਿਹੜੇ ਜਜ਼ਬਾਤੀ ਨੌਜਵਾਨ ਆ ਜਿਹੜੇ ਇਹ ਬੜੀ ਵੱਡੀ ਗਿਣਤੀ ਸੀਗੀ ਔਰ ਆਵਾਜ਼ ਸੁਣਦੀ ਨਹੀਂ ਸੀ ਮਾਨ ਸਾਹਿਬ ਦੀ। ਔਰ ਇਹਨਾਂ ਨੂੰ ਉਵੇਂ ਨਹੀਂ ਹੈਗਾ ਜ਼ਿਆਦਾ ਪਤਾ, ਤਾਂ ਇਹਨਾਂ ਨੇ ਮੰਗ ਕੀਤੀ ਵੀ ਸਪੀਕਰ ਲਿਆਓ, ਵੱਡਾ ਸਪੀਕਰ ਲਾ ਲਓ, ਜਦ ਵੱਡੇ ਸਪੀਕਰ ਤੇ ਗੱਲ ਕਰ ਲਓ। ਕਿਉਂਕਿ ਇਹਨਾਂ ਨੂੰ ਤਾਂ ਉਵੇਂ ਨਹੀਂ ਸੀਗਾ ਵੀ ਇਹਦਾ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਵਾਲੇ ਜਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਆ ਉਹ ਮਾਨ ਸਾਹਿਬ ਨੂੰ ਬੋਲਣਾ ਦੇਣਾ ਹੀ ਨਹੀਂ ਚਾਹੁੰਦੀ, ਜਾਂ ਕਿ ਨਹੀਂ ਇਸ ਤਰ੍ਹਾਂ ਗੱਲ ਹੈਗੀ ਕਿ ਹੋਰ ਕੋਈ ਬੰਦਾ ਬੋਲਦਾ ਹੋਵੇ ਜੀ।
ਉਹ ਤਾਂ ਕਿਸੇ ਨੂੰ ਬੋਲਣ ਦਿੰਦੇ ਨਹੀਂ ਕਿ ਸਿਰਫ ਹਰ ਵਾਰੀ ਇੱਕ ਮਰਿਆਦਾ ਜੀ ਬਣਾਈ ਹੋਈ ਆ, ਉਹ ਵੀ ਲੋਕਾਂ 'ਚ ਬੜੀ ਗੁੱਸਾ ਲੋਕਾਂ 'ਚ ਕਿ ਬਾਦਲ ਦਾ ਵੱਲੋਂ ਜਦੋਂ ਆਪਾਂ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਉਹਨਾਂ ਕੋਲ ਆਇਆ ਹੋਇਆ, ਉਹ ਹਰ ਵਾਰੀ 6 ਜੂਨ ਵਾਲੇ ਦਿਨ ਅਖੰਡ ਪਾਠ ਦਾ ਭੋਗ ਪੈਂਦਾ, ਮੁੜ ਕੇ ਬਾਅਦ 'ਚ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਪਰਿਵਾਰਾਂ ਨੂੰ ਜਾਂ ਕੁਛ ਜਿਹੜੀਆਂ ਨਾਮਵਰ ਹਸਤੀਆਂ ਰਹੀਆਂ ਉਹਨਾਂ ਨੂੰ ਸਰੂਪੇ ਦਿੰਦੇ ਨੇ। ਫਿਰ ਇੱਕ ਜਜ਼ਬਾਤੀ ਜਿਹਾ ਚਾਲੂ ਜਿਹਾ ਐਵੇਂ ਮਤਲਬ ਹੁੰਦਾ, ਉਹ 'ਚ ਕੋਈ ਬਾਹਲੀ ਗੱਲ ਤਾਂ ਹੁੰਦੀ ਨਹੀਂ ਗੀ। ਉਹ ਇੱਕ ਜਿਹੜਾ ਹੈਗਾ ਉਹ ਭਾਸ਼ਣ ਲੈਕਚਰ ਜਥੇਦਾਰ ਅਕਾਲ ਤਖ਼ਤ ਸਾਹਿਬ ਕਰ ਦਿੰਦੇ ਆ, ਚੱਲ ਮੇਰੇ ਭਾਈ। ਤੇ ਉਹ ਹਰ ਵਾਰੀ ਕਿਉਂਕਿ 6 ਜੂਨ ਦਾ ਦਿਨ ਸਮੁੱਚੀ ਸਿੱਖ ਜਗਤ ਲਈ, ਖਾਲਿਸਤਾਨ ਦੇ ਲਹਿਰ ਲਈ ਜਾਂ ਸਾਡੇ ਇਤਿਹਾਸ ਲਈ ਬੜੀ ਅਹਿਮ ਦਿਨ ਵਾ। ਉਸ ਦਿਨ ਨੂੰ ਇਸ ਤਰ੍ਹਾਂ ਇੱਕ ਰਵਾਇਤੀ ਜਿਹਾ ਕਰਕੇ ਚਲੋ ਜੀ ਮਨਾ ਵੀ ਲਿਆ ਤੇ ਕਿਸੇ ਹੋਣ ਵੀ ਨਹੀਂ ਦਿੱਤਾ, ਇਹ ਜਿਹੜੀ ਚੀਜ਼ ਹੈ ਇਸ ਤਰ੍ਹਾਂ ਕਰਦੇ ਨੇ। ਇਹ ਚੀਜ਼ ਦੇ ਵਿੱਚ ਬੜਾ ਔਖਾ ਕੰਮ, ਤੇ ਉਸ ਚੀਜ਼ ਨੂੰ ਜਿਹੜਾ ਹੈ ਕੋਈ ਰਾਹ ਨਹੀਂ ਦਿੰਦੇ ਹੈਗੇ। ਤੇ ਇਹ ਜਦੋਂ ਹਰ ਵਾਰੀ ਵੀ ਇਸ ਤਰੀਕੇ ਨਾਲ ਵਾਪਰ ਰਿਹਾ ਵਾ ਤਾਂ ਕੋਈ ਵੀ ਬੰਦਾ ਜਿਹੜਾ ਜਜ਼ਬਾਤੀ ਹੋ ਕੇ ਆਇਆ ਹੁੰਦਾ ਉਹ ਬੜਾ ਉਦਾਸ ਹੋ ਕੇ ਜਾਂਦਾ ਹੈ ਕਿ ਇਹ ਕੀ ਕਰਦੇ ਨੇ। ਉਹ ਸਿੱਖ ਨੌਜਵਾਨ ਜਿਹੜੇ ਪਹਿਲਾਂ ਪਤਾ ਇਹਨਾਂ ਦਿਨਾਂ 'ਚ ਆਉਂਦੇ ਨੇ, ਇਸ ਦਿਨ ਤੇ ਆਉਂਦੇ ਨੇ, ਉਹ ਵੇਟ ਕਰ ਰਹੇ ਸੀਗੇ ਕਿ ਕੋਈ ਨਵੀਂ ਗੱਲ ਸਰਕਾਰ ਮਾਨ ਨੇ ਉੱਥੇ ਜਿਹੜਾ ਸੀ ਇਕੱਠ ਕਰਕੇ ਜਦੋਂ ਲੈਂਦੀ ਤਾਂ ਇਹ ਸਾਰੇ ਉਹਦੇ ਵੱਲ ਨੂੰ ਭਗਤ ਹੋਏ ਵੀ ਲਓ ਜੀ ਇੱਥੇ ਸੁਣਦੇ ਹਾਂ ਕੀ ਬਣਦਾ। ਪਰ ਉਦੋਂ ਪਹਿਲਾਂ ਹੀ ਜਦੋਂ ਆਵਾਜ਼ ਨਹੀਂ ਆਈ ਤਾਂ ਕੁਛ ਨੌਜਵਾਨ ਆਪਣੇ ਆਪ ਹੀ ਚਲੋ ਵੀ ਉੱਪਰੋਂ ਮਾਈਕ ਲਿਆਉਂਦੇ ਆ, ਵੱਡਾ ਮਾਈਕ ਲਿਆਉਂਦੇ ਆ, ਕਿ ਉਹ ਉੱਪਰ ਗਏ। ਅਕਾਲ ਤਖ਼ਤ ਸਾਹਿਬ ਦੇ ਜਿਹੜੇ ਟਾਸਕ ਫੋਰਸ ਵਾਲੇ ਜਾਂ ਉੱਥੇ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਗੱਲ ਨੂੰ ਦੇਖਿਆ ਨਹੀਂ ਦੇਣਾ, ਕਿਉਂਕਿ ਉਹਨਾਂ ਦੀ ਆਪ ਦਾ ਵਿਚਾਰ ਆ ਵੀ ਅਸੀਂ ਸਾਡੀ ਜਦੋਂ ਸ਼੍ਰੋਮਣੀ ਕਮੇਟੀ ਦਾ ਵੀ ਅਧਿਕਾਰੀ ਸਾਨੂੰ ਕਹੇਗਾ ਤਾਂ ਹੀ ਅਸੀਂ ਮਾਈਕ ਦੇਵਾਂਗੇ। ਇਸ ਮਾਈਕ ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੋਰ ਗੱਲ ਨਿਵੇਕਲੀ ਗੱਲ ਕਹਿ ਜਾਵੇ ਔਰ ਕਿ ਸਾਨੂੰ ਪ੍ਰਬੰਧਕੀ ਤੌਰ ਤੇ ਪੁੱਛਿਆ ਜਾਵੇ, ਉਹਨਾਂ ਨੇ ਪੂਰਾ ਇਸ ਗੱਲ ਤੇ ਜ਼ਿੰਮੇਵਾਰੀ ਨਾਲ ਨਾ ਕੀਤੀ ਤੇ ਉੱਥੇ ਤਕਰਾਰਬਾਜ਼ੀ ਹੋਈ। ਅੰਦਰ ਕੀ ਗੱਲ ਕਿੰਨੀ ਕੁ ਹੋਈ ਆ ਇਹ ਤਾਂ ਅਜੇ CCTV ਕੈਮਰੇ ਦੀਆਂ ਫੁਟੇਜ ਦੇਖਾਂਗੇ ਤੇ ਹੋਰ ਬੜਾ ਕੁਛ ਅਜੇ ਆਪਣੇ ਸਾਹਮਣੇ ਆ ਰਹਿੰਦਾ। ਪਰ ਜਿਹੜਾ ਜਾਪਦਾ ਮੈਂ ਉਹ ਗੱਲ ਕਰ ਰਿਹਾ ਕਿ ਅੰਦਰ ਇਹਨਾਂ ਨੌਜਵਾਨਾਂ ਦੀ ਤਕਰਾਰਬਾਜ਼ੀ ਉਹਨਾਂ ਨਾਲ ਜਿਹੜੀ ਹੋਈ ਆ ਉਹਦੇ ਅੰਦਰ ਟਾਸਕ ਫੋਰਸ ਵਾਲੇ ਨੇ ਉਹਨਾਂ ਦਾ ਹਿਸਾਬ ਕਿਤਾਬ ਇਹ ਆ ਵੀ ਬੋਲ ਬਾਣੀ ਪਹਿਲੇ ਦਿਨ ਤੇ ਉਹਨਾਂ ਦੀ ਬਦਨਾਮੀ ਆ ਵੀ ਉਹ ਬਹੁਤ ਮਾੜਾ ਬੋਲਦੇ ਆ, ਸੰਗਤ ਨੂੰ ਵੀ ਧੱਕਾ ਮੁੱਖੀ ਵੀ ਕਰ ਲੈਂਦੇ। ਅੱਗੇ ਵੀ ਕਈ ਵਾਰੀ ਉਹਨਾਂ ਦਾ ਇਹੀ ਹਾਲ ਰਿਹਾ। ਉਹਨਾਂ ਨੇ ਕੁਛ ਇਹੋ ਜਿਹਾ ਉੱਥੇ ਵਾਪਰਿਆ ਜਿਹਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦੇ ਪੱਖ ਦੇ ਬੰਦੇ ਨੇ, ਚਾਹੇ ਉਹ ਟਾਸਕ ਫੋਰਸ ਦਾ ਸੀ ਜਾਂ ਕੋਈ ਹੋਰ, ਉਹ ਉੱਥੇ ਇਹਨਾਂ ਦੀ ਕਿਸੇ ਸਿੰਘ ਦੀ ਵਿਸਤਾਰ ਕਹਿੰਦੇ ਆ ਵੀ ਲਾਵੇ ਇਹ ਲਾਹੀ ਆ ਜਾਂ ਕਿਵੇਂ ਲੱਤੀ ਆ ਇਹ ਅਜੇ ਨਹੀਂ ਪਤਾ, ਪਰ ਤੇ ਦਸਤਾਰ ਲੱਤੀ ਦਾ ਮਸਲਾ ਬਣਿਆ ਤੇ ਉਹ ਨੌਜਵਾਨ ਹੇਠ ਆਇਆ ਵਾਕਿਆ ਨੂੰ ਦੱਸਿਆ ਹੋਣਾ ਤੇ ਉਹਨਾਂ ਟਾਸਕ ਫੋਰਸ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਮਗਰ ਇਹਨਾਂ ਦਾ ਪਿੱਛਾ ਕੀਤਾ ਹੋਣਾ। ਮੁੜ ਕੇ ਫਿਰ ਇਹਨਾਂ ਦੇ ਜਿਹੜੇ ਉਹ ਚੜ ਗਿਆ ਜਿਹੜਾ ਮੁਲਾਜ਼ਮਾਂ ਨੇ ਧੱਕਾ ਮੁੱਕੀ ਕੀਤੀ ਸੀ। ਫਿਰ ਉਹ ਦੇਖਿਆ ਵਾ ਵੀ ਬੈਠੇ ਸੀ ਜਿੱਥੇ ਝੰਡਾ ਦੋ ਨਿਸ਼ਾਨ ਸਾਹਿਬ ਲੱਗੇ ਨੇ, ਝੰਡਾ ਬੰਗਾ ਗੁਰਦੁਆਰਾ ਸਾਹਿਬ ਕਹਿੰਦੇ ਆਪਾਂ ਸਾਡੇ ਕੋਲ ਵੀ ਉਹਦੇ ਮਗਰ ਕਾਫੀ ਸਾਰੇ ਪੈਸੇ ਸੀ। ਇਹ ਨੌਜਵਾਨ ਤੇ ਉਹਨੂੰ ਕੁੱਟਮਾਰ ਹੋ ਰਹੀ ਸੀ। ਚਲੋ ਉਹਨੂੰ ਛਡਾਇਆ ਉਸ ਟਾਸਕ ਫੋਰਸ ਵਾਲਿਆਂ ਨੇ, ਕੁਛ ਆਮ ਸੰਗਤ ਨੇ, ਉਹ ਨੌਜਵਾਨਾਂ ਨੂੰ ਗੁੱਸਾ ਸੀ, ਇਹਨਾਂ ਨੇ ਮਾਈਕ ਨਹੀਂ ਦਿੱਤਾ, ਇਹਨਾਂ ਨੇ ਸਾਨੂੰ ਦਸਤਾਰ ਨਹੀਂ ਜਿਹੜੀ ਹੈਗੀ ਆ ਸਿੰਘ ਦੀ ਲਾਤੀ ਆ। ਉਸ ਤੋਂ ਬਾਅਦ ਇੱਕ ਵਾਰੀ ਜਿਹੜਾ ਸੀਗਾ ਸਾਰੀ ਸੰਗਤ ਵਿੱਚ ਜਿਹੜਾ ਇਹ ਦੇਖਿਆ ਇਸ ਦ੍ਰਿਸ਼ ਨੂੰ, ਫਿਰ ਚਲੋ ਜਲਦੀ ਜੀ ਹੋ ਗਈ। ਉਹ ਸੰਗਤ ਜਿਹੜੀ ਫਿਰ ਜਾਣ ਵੀ ਲੱਗ ਗਈ। ਖਾਸ ਤੌਰ ਤੇ ਸਰਦਾਰ ਸਿਮਰਨੀ ਸਿੰਘ ਮਾਨ ਹੋਣੀ ਜਦੋਂ ਤੱਕ ਆਪਣਾ ਜਿਹੜਾ ਤਕਰੀਰ ਸੀਗੀ ਉਸ ਲੀਡ ਜਿੱਤੇ ਸੀ ਉਹ ਵੀ ਤੁਰ ਪਏ, ਉਹ ਵੀ ਜਾਣ ਲੱਗ ਗਏ, ਚਲੇ ਗਏ। ਹੋਰ ਵੀ ਜਿਹੜੇ ਸੀ ਮੋਹਤਬਾਰ ਤਕਰੀਬਨ ਜਾ ਰਹੇ ਸੀ ਚਲੇ ਗਏ। ਉਸ ਤੋਂ ਬਾਅਦ ਸ਼ਾਇਦ ਅਸੀਂ ਵੀ ਆ ਗਏ ਹਾਂ, ਪਰ ਜਿੰਨਾ ਸਾਨੂੰ ਪਤਾ ਲੱਗਿਆ ਹੁਣ ਵੀ ਇਹ ਨੌਜਵਾਨ ਫਿਰ ਉੱਪਰ ਗਏ ਨੇ, ਇਹਨਾਂ ਨੇ ਮਾਈਕ ਦੀ ਮੰਗ ਕੀਤੀ ਜਾਂ ਉਹਨਾਂ ਨਾਲ ਕੋਈ ਗੱਲ ਦੁਬਾਰਾ ਕੀਤੀ। ਉਹਨਾਂ ਟਾਈਮ ਦੇ ਵਿੱਚ ਟਾਸਕ ਫੋਰਸ ਵਾਲੇ ਜਿਹੜੇ ਨੇ ਉਹ ਆਪਣੀ ਤਿਆਰੀ ਕਰਕੇ ਪੂਰਾ ਬੈਠੇ ਸੀ ਔਰ ਉਹਨਾਂ ਨੇ ਅਗਲੀ ਵਾਰ ਜਿਹੜਾ ਸੀਗਾ ਅਕਾਲ ਤਖ਼ਤ ਸਾਹਿਬ ਦੇ ਅੰਦਰ ਇਹਨਾਂ ਦੇ ਨਾਲ ਧੱਕਾ ਮੁੱਕੀ ਕਰਕੇ ਮਾਰਕੁੱਟ ਕਰਕੇ ਲੜਾਈ ਵਧਾ। ਹੁਣ ਇਹ ਨੌਜਵਾਨ ਜਜ਼ਬਾਤੀ ਨੌਜਵਾਨ ਨੇ, ਇਹ ਤਾਂ ਉੱਥੇ ਆਪਦਾ ਗਏ ਨੇ ਗੱਲ ਕਰਦਿਆਂ ਨਾਲ ਇਹਨਾਂ ਦਾ ਵਾਧਾ ਇਹਨਾਂ ਤੇ ਹੋਇਆ। ਫਿਰ ਇਹਨਾਂ ਨੂੰ ਜਦੋਂ ਮਾਰੀਆਂ ਉਹਨਾਂ ਨੇ ਤਾਂ ਇਹ ਵੀ ਮੂਹਰੋਂ ਪੈ ਗਏ। ਫਿਰ ਉਹ ਝਗੜਾ ਮੰਦ ਭਾਗਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੋਇਆ ਔਰ ਇਹਦੇ ਲਈ ਟਾਸਕ ਫੋਰਸ ਜ਼ਿਆਦਾ ਦੋਸ਼ੀ ਜਿਹੜੀ ਆ ਉਹ ਜਾਪਦੀ ਆ ਔਰ ਬਹੁਤ ਬੁਰੀ ਤਰ੍ਹਾਂ ਉੱਥੇ
ਤਲਵਾਰਾਂ ਚੱਲੀਆਂ, ਇੱਕ ਦੂਜੇ ਨੂੰ ਮਾਰਿਆ ਕੁੱਟਿਆ ਗਿਆ, ਗੰਦੀਆਂ ਗਾਲਾਂ ਕੱਢੀਆਂ ਗਈਆਂ। ਹਾਂਜੀ। ਔਰ ਅਜੇ ਇਹ ਗੱਲ ਜਿਹੜੀ ਸੀਗੀ ਇੱਕ ਵਾਰੀ ਸੁੱਖ ਸ਼ਾਂਤੀ ਦੀ ਉੱਤੇ ਹੋਈ ਹੈ ਜਦੋਂ ਠੰਡ ਹਨੋਲਾ ਹੋਇਆ ਜੀ, ਪੁਲਿਸ ਵਾਲੇ ਸਿਵਲ ਕੱਪੜਿਆਂ 'ਚ ਆ ਗਏ, ਉਹਨਾਂ ਨੇ ਕੁਝ ਬੰਦੇ ਫੜੇ ਵੀ ਜਾਂ ਹੋਰ, ਤੇ ਅਜੇ ਇਸ ਚੀਜ਼ ਤੋਂ ਸੰਗਤਾਂ 'ਚ ਬੜਾ ਰੋਸ ਜਿਹਾ ਸੀਗਾ। ਡੇਢ ਘੰਟੇ ਬਾਅਦ ਪਤਾ ਲੱਗਿਆ ਵਾ ਕਿ ਟਾਸਕ ਫੋਰਸ ਵਾਲੇ ਫੇਰ ਆ ਗਏ, ਕਿਉਂਕਿ ਅੰਦਰ ਜਿਹੜਾ ਝਗੜਾ ਹੋਇਆ ਸੀ ਜਦੋਂ ਨੀਲੇ ਤੋਂ ਜਿਹੜੇ ਬਾਣੇ ਪਾਉਂਦੇ ਆ ਨਵੇਂ ਨੌਜਵਾਨ ਜਿਹੜੇ ਸਾਡੇ ਇਸ ਸਿੱਖ ਜਗਤ ਦੇ ਵਿੱਚ ਆਏ ਨੇ, ਤੇ ਨਵਾਂ ਟ੍ਰੈਂਡ ਆਇਆ ਵੀ ਨੀਲੇ ਬਾਣੇ ਪਹਿਨਣ ਵਾਲੇ ਬੜੇ ਨੌਜਵਾਨ ਜੀ। ਔਰ ਉਹ ਬਾਣਾ ਜਿਹੜਾ ਸੀਗਾ ਉਹਨੂੰ ਨਿਸ਼ਾਨਾ ਰੱਖ ਕੇ ਟਾਸਕ ਫੋਰਸ ਵਾਲਿਆਂ ਨੇ ਲਿਖ ਲਿਆ ਵੀ ਜਿਹੜੇ ਪ੍ਰਕਰਮਾਂ ਦੇ ਵਿੱਚ ਕੋਈ ਵੀ ਨੀਲੇ ਬਾਣੇ ਵਾਲਾ ਹੈਗਾ ਨਾ, ਉਹ ਡਾਂਗਾ ਸੂਟੀਆਂ ਲੈ ਕੇ ਇਹ ਟਾਸਕ ਫੋਰਸ ਵਾਲੇ ਆ ਗਏ ਆ। ਪਰ ਸੰਗਤ ਜਿਹੜੀ ਆਮ ਸ਼ਰਧਾਲੂ ਆਮ ਨੀਲਾ ਬਾਣਾ ਸਾਡੇ ਨਿਹੰਗ ਸਿੰਘ ਪਾ ਲੈਂਦੇ ਆ ਜਾਂ ਕਈ ਨੀਲੀ ਦਸਤਾਰ ਚਾ ਲੈਂਦਾ, ਇਹਨਾਂ ਨੇ ਫਿਰ ਬਖਸ਼ਿਆ ਨਹੀਂ ਕਿਸੇ ਨੂੰ। ਔਰ ਉਹ ਵੀਡੀਓ ਜਿਹੜੀ ਹੈਗੀ ਆ ਉਹ ਸਿੰਘ ਮੂਹਰੇ ਬਾਬਾ ਜੀ ਤੇਰਾ ਕਰਦਾ ਭੱਜਦਾ, ਔਰ ਇਹ ਟਾਸਕ ਫੋਰਸ ਵਾਲੇ ਡਾਂਗਾ ਨਾਲ ਉਹਨੂੰ ਕੁੱਟ ਰਹੇ ਨੇ ਜੀ। ਉਹ ਇਸ ਤਰੀਕੇ ਨਾਲ ਉਸ ਦਿਨ ਟਾਸਕ ਫੋਰਸ ਨੇ ਅੱਕਾ ਮੁੱਕੀ ਡਾਂਗੋ ਡਾਂਗੀ ਹੋਣ ਵਾਲਾ ਸਾਰਾ ਜਿਹੜਾ ਮਾਹੌਲ ਆ ਉਹ ਬਣਾਇਆ ਵਾ। ਔਰ ਇੱਧਰੋਂ ਵੀ ਜਿਹੜੇ ਨੌਜਵਾਨ ਨੇ ਵੀ ਇਹਨਾਂ ਵੱਲੋਂ ਵਿਰੋਧ ਹੋਇਆ ਵਾ, ਇਹਨਾਂ ਦੀ ਵੀ ਆਪਾਂ ਗੱਲ ਜਿਹੜੀ ਹੈਗੀ ਆ ਕਰਦੇ ਆ ਜਾਣਦੇ ਆ। ਪਰ ਜਿਹੜਾ ਟਾਸਕ ਫੋਰਸ ਵਾਲਾ ਦਾ ਰੋਲ ਆ ਉਹ ਜ਼ਿਆਦਾ ਮਾੜਾ ਮਤਲਬ ਮੰਨਿਆ ਜਾ ਸਕਦਾ। ਸੰਗਤ ਬਹੁਤ ਦੁਖੀ ਆ, ਸੰਗਤ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਠੇਸ ਪਹੁੰਚੀ ਆ, ਔਰ ਇਹ ਕੰਮ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ 30 ਸਾਲਾਂ ਅਸੀਂ ਮਨਾ ਰਹੇ ਸੀ, ਔਰ ਚੰਗੀ ਗੱਲ ਕੋਈ ਜਿਹੜੀ ਸੀ ਉਹ ਹੋਣ ਦੀ ਥਾਂ ਇੱਥੋਂ ਸਾਡਾ ਜਿਹੜਾ ਮਾੜਾ ਅਕਸ ਵਾ ਹੋ ਗਿਆ। ਔਰ ਜਿਹੜੀਆਂ ਏਜੰਸੀਆਂ ਨੇਗੀਆਂ ਹੁਣ ਉਹ ਬਾਰ-ਬਾਰ ਗੱਲ ਆ ਰਹੀ ਆ। ਉਸੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਕਿਹਾ ਸੀ, ਜਿਹੜਾ ਤੁਸੀਂ ਦੋਸ਼ੀ ਵਾਲੀ ਗੱਲ ਪੁੱਛੀ ਆ ਮੈਂ ਉਹਦਾ ਜੇ ਗੱਲ ਕਰਾਂ ਜੀ, ਏਜੰਸੀਆਂ ਦੇ ਉੱਤੇ ਇਸ ਗੱਲ ਦਾ ਦੋਸ਼ ਲਾਇਆ ਗਿਆ ਜਾਂ ਫਿਰ ਅਕਾਲ ਤਖ਼ਤ ਸਾਹਿਬ ਵੱਲੋਂ ਬਿਨਾਂ ਕਿਸੇ ਗੱਲ ਤੋਂ ਤਾਂ ਉਹਨਾਂ ਨੇ ਬਿਨਾਂ ਪੜਤਾਲ ਤੋਂ ਤਾਂ ਲਾਇਆ ਨਹੀਂ ਹੋਣਾ। ਅੱਜ ਜੋ ਮਰਜ਼ੀ ਕਹਿੰਦੇ ਰਹਿਣ ਜਾਂ ਅੱਜ ਜਿਵੇਂ ਮਰਜ਼ੀ ਲੱਗਦੀ ਆ, ਪਰ ਜਿਸ ਤਰੀਕੇ ਨਾਲ ਇਸ ਮੰਦਭਾਗੀ ਘਟਨਾ ਨੂੰ ਘੰਟੇ ਡੇਢ ਘੰਟੇ ਦੇ ਅੰਦਰ ਅੰਦਰ ਸਾਰੀ ਦੁਨੀਆ ਦੇ ਵਿੱਚ ਉੱਪਰਦਾ ਕਰ ਦਿੱਤਾ ਗਿਆ। ਸਾਰੀ ਦੁਨੀਆ ਦੇ ਮੀਡੀਆ ਮੈਨ ਇਹ ਆਮ ਲੋਕਾਂ ਦੇ ਉੱਪਰਦਾ ਕਰਦਾ, ਜਿੱਥੇ 10 ਸਿੱਖ ਵੀ ਕਿਸੇ ਮੁਲਕ ਦੇ ਵਾਸਤੇ ਆ ਉੱਥੇ ਵੀ ਇਹ ਚੀਜ਼ ਉੱਪਰ ਦੀ ਕੀਤੀ ਗਈ ਆ ਤਾਂ ਕਿ ਸਿੱਖਾਂ ਦਾ ਜਲੂਸ ਨਿਕਲੇ। ਤਾਂ ਇਹ ਜਾਪਦਾ ਕਿ ਪੂਰਾ ਵੈਲ ਪਲਾਨਡ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਸੀਗਾ ਜੀ, ਇਹਦਾ ਇਹ ਸੀਗਾ ਕਿ ਇਹਨੂੰ ਵੱਧ ਤੋਂ ਵੱਧ ਭੜਕਾਹਟ ਪੈਦਾ ਕਰਕੇ ਇਹ ਦਿਖਾਇਆ ਜਾਵੇ ਕਿ ਇਹ ਜਿਹੜੇ ਸਿੱਖ ਨੇਗੇ ਇਹ ਤਾਂ ਬੜੇ ਮਾਰਖੋਰੇ ਜੀ, ਬੜੇ ਜ਼ਾਲਮ ਜੀ ਦੇ ਲੋਕ ਨੇ ਜਿਹੜਾ ਆਪਸੀ ਜਿਹੜੀਆਂ ਤਲਵਾਰਾਂ ਕਰਦੇ ਆ। ਇਹਦੇ ਲਈ ਏਜੰਸੀਆਂ, ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਮੁੱਖ ਜ਼ਿੰਮੇਵਾਰ ਜਿਹੜਾ ਹੈਗਾ ਉਹ ਮੰਨਿਆ ਜਾ ਸਕਦਾ। ਭਾਵੇਂ ਇਹਦੇ ਵਿੱਚ ਨੌਜਵਾਨਾਂ ਦੀ ਕੋਈ ਥੋੜੀ ਬਹੁਤੀ ਜਜ਼ਬਾਤੀ ਗਲਤੀ ਹੋਏਗੀ ਪਰ ਮੁੱਖ ਗਲਤੀ ਉਹ ਇਹਨਾਂ ਟਾਸਕ ਫੋਰਸਾਂ ਦੀ। ਜੀ ਬਿਲਕੁਲ ਵੀ ਜੀ, ਯੂ ਆਰ ਰਾਈਟ ਕਿ ਵੈਲ ਪਲਾਨਡ ਹੀ ਸੀਗਾ ਬਿਕੋਜ਼ ਇਟਸ ਅ ਵੈਰੀ ਸ਼ੇਮਫੁਲ ਐਕਟ ਜਿਹਨੇ ਵੀ ਕਰਵਾਇਆ, ਜਿਸ ਵੀ ਏਜੰਸੀਆਂ ਕੋਈ ਵੀ ਸ਼ਾਮਲ ਸੀ। ਬਿਕੋਜ਼ ਅਸੀਂ ਸਾਰੇ ਦੁਨੀਆ ਭਰ ਦੇ ਵਿੱਚ ਅਮਰੀਕਾ, ਕੈਨੇਡਾ, ਲੰਡਨ ਦੇ ਵਿੱਚ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ। ਉਸ ਤੋਂ ਦੂਸਰੇ ਪਾਸੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਸ਼ੇਮਫੁਲ ਐਕਟ ਹੋ ਰਿਹਾ ਸੀਗਾ ਜਿਸ ਨਾਲ ਸਾਡੀਆਂ ਨਜ਼ਰਾਂ ਝੁਕ ਗਈਆਂ ਲੋਕਾਂ ਸਾਹਮਣੇ। ਅਸੀਂ ਇੱਕ ਪਾਸੇ ਦਿਖਾ ਰਹੇ ਸੀ ਕਿ ਸਿੱਖ ਕਿੰਨੇ ਚੰਗੇ ਨੇ, ਵਾਟ ਵੀ ਆਰ ਸਫਰਿੰਗ, ਹਾਊ ਪੀਸਫੁਲ ਵੀ ਆਰ, ਐਂਡ ਦੂਸਰੇ ਪਾਸੇ ਇਸ ਤਰ੍ਹਾਂ ਦੇ ਝਗੜੇ ਦਿਖਾਏ ਜਾ ਰਹੇ ਸੀ ਜਿਹਨਾਂ ਸਾਨੂੰ ਬਹੁਤ ਕੁਝ ਦੇਖਣਾ ਪਿਆ। ਦਿਸ ਨਾਟ ਓਨਲੀ ਹੈ ਕਿ ਪੰਜਾਬੀ ਦੇ ਵਿੱਚ ਜਾਂ ਇੰਡੀਅਨ ਮੀਡੀਆ ਨੇ ਉਛਾਲਿਆ, ਬਲਕਿ ਵਰਲਡ ਵਾਈਡ ਆਲ ਦਾ ਚੈਨਲਸ, ਆਲ ਦਾ ਲੈਂਗੁਏਜਸ 'ਤੇ ਦਿਖਾਇਆ ਗਿਆ ਕਿ ਅਕਾਲ ਤਖ਼ਤ ਸਾਹਿਬ ਤੇ ਕੀ ਹੋਇਆ, ਸਿੱਖ ਕਿਸ ਤਰ੍ਹਾਂ ਦੇ ਲੋਕ ਨੇ। ਇਟਸ ਅ ਵੈਰੀ ਸ਼ੇਮਫੁਲ ਐਕਟ ਕਿ ਅਸੀਂ ਇਹੀ ਬੇਨਤੀ ਕਰ ਸਕਦੇ ਹਾਂ ਜਥੇਦਾਰ ਅਕਾਲ ਤਖ਼ਤ ਸਾਹਮਣੇ ਕਿ ਜਿਹੜੇ ਸਾਰੇ ਬੱਚੇ ਬੇਕਸੂਰ ਚੁੱਕੇ ਨੇ ਕਿ ਉਹਨਾਂ ਨੂੰ ਛੱਡਿਆ ਜਾਵੇ। ਇਫ ਹੀ ਥਿੰਕਸ ਕਿ ਉਹਨਾਂ ਨੇ ਬਿਆਨ ਆਏ ਕਿ ਏਜੰਸੀਆਂ ਵੱਲੋਂ ਕਰਵਾਇਆ ਗਿਆ, ਇਫ ਯੂ ਥਿੰਕ ਇਟਸ ਫਰਮ ਏਜੰਸੀਜ਼, ਪਲੀਜ਼ ਲੁੱਕ ਐਟ ਦ ਵੀਡੀਓਜ਼ ਐਂਡ ਜਿਹੜੇ ਲੋਕ ਹੈਗੇ ਨੇ ਅਸਲੀ ਜ਼ਿੰਮੇਵਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ, ਸਾਡੇ ਨਾਲ ਇਨਸਾਫ ਕੀਤਾ ਜਾਵੇ। ਜਿਹੜੇ ਸਾਡੇ ਦਰਸ਼ਕ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਕੌਣ ਕਿਸ ਏਜੰਸੀ ਨੇ ਕਰਵਾਇਆ ਹੈ। ਇਸ ਦਾ ਪੂਰਾ ਅਸੀਂ ਵੇਰਵਾ ਵੀ ਹੋਪਫੁਲੀ ਫਿਊਚਰ ਦੇ ਵਿੱਚ ਅੱਗੇ ਜਿਸ ਤਰ੍ਹਾਂ ਚੀਜ਼ਾਂ ਨਿਕਲ ਗਈਆਂ ਹੋਪਫੁਲੀ ਵੀ ਵਿਲ ਫਾਈਂਡ ਆਊਟ। ਪਰਵੀਰ ਜੀ, ਐਕਚੁਅਲੀ ਸਾਡੇ ਕੋਲ ਹੋਰ ਕੁਐਸਚਨਸ ਲਈ ਤੁਹਾਡੇ ਵਕਤ ਨਹੀਂ ਹੈ, ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਪੂਰਾ ਸਾਨੂੰ ਇਸ ਘਟਨਾਕ੍ਰਮ ਦਾ ਵੇਰਵਾ ਦਿੱਤਾ, ਆਪਣੇ ਵਿਚਾਰ ਵੀ ਸਾਂਝੇ ਕੀਤੇ। ਅੱਜ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक तक। Keep watching News TV 84. We'll be right back after a short break.